ਸ੍ਰੀ ਅਕਾਲ। ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਰਪ੍ਰੀਤ ਕੌਰ ਲੈ ਕੇ ਹਾਜ਼ਰ ਹਾਂ ਇਸ ਹਫ਼ਤੇ ਦੀਆਂ ਸਰਗਰਮੀਆਂ। ਲੋਕ ਸਭਾ ਚੋਣਾਂ ਦੇ ਦੂਜੇ ਗੇੜ ਤਹਿਤ ਵੀਰਵਾਰ ਨੂੰ ਦੇਸ਼ ਦੇ 12 ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ਦੀਆਂ 95 ਸੀਟਾਂ ਤੇ VOTING ਮੁਕੰਮਲ ਹੋ ਗਈ। ਚੋਣ ਕਮਿਸ਼ਨ ਮੁਤਾਬਕ ਦੂਜੇ ਗੇੜ ਵਿੱਚ ਔਸਤਨ VOTING 61.12% ਰਹੀ। ਦੂਜੇ ਗੇੜ ਵਿੱਚ ਅਸਾਮ, ਬਿਹਾਰ, ਜੰਮੂ ਤੇ ਕਸ਼ਮੀਰ, ਮਹਾਰਾਸ਼ਟਰ, ਮਣੀਪੁਰ, ਉੜੀਸਾ, ਪੁਡੂਚੇਰੀ, ਤਮਿਲਨਾਡੂ, ਤ੍ਰਿਪੁਰਾ, उत्तर प्रदेश ते पश्चिमी बंगाल दीआं सीटां ते वोटिंग हुई। EVM मशीनां ते VVPAT विच गड़बड़ी कारण ओडिशा दे 4 वोटिंग केंद्रां ते मुड़ तों चोणां करवाउण दा चोण कमिशन ने हुकम दित्ता है। दूजे गेड़ दौरान पश्चिमी बंगाल दे 3 संसदी हलकियां विच वोटां पईआं। इस दौरान कई थावां तों हिंसा दीआं खबरां सामने आईआं। पश्चिमी बंगाल दे रायगंज तों CPIM दे उम्मीदवार ते मौजूदा MP मुहम्मद सलीम दी कार उत्ते इस्लामपुर विखे हमला कर दित्ता गया। रायगंज सीट ਲਈ ਉਹਨਾਂ ਦਾ ਮੁਕਾਬਲਾ ਕਾਂਗਰਸ ਦੇ ਦੀਪਾ ਦਾਸ ਮੁੰਸ਼ੀ ਨਾਲ ਹੈ। ਸਲੀਮ ਨੇ ਕਿਹਾ ਕਿ ਜਦੋਂ ਉਹਨਾਂ ਦੀ ਕਾਰ ਤੇ ਹਮਲਾ ਹੋਇਆ ਉਦੋਂ ਪੁਲਿਸ ਤੱਕ ਪਹੁੰਚ ਵੀ ਕੀਤੀ ਗਈ ਪਰ ਪੁਲਿਸ ਨੇ ਕੁਝ ਨਹੀਂ ਕੀਤਾ। ਇਸ ਹਮਲੇ ਲਈ ਉਹਨਾਂ ਦੀ ਪਾਰਟੀ CPIM ਨੇ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਦੋਸ਼ ਲਗਾਇਆ ਹੈ। ਦੀਪਾ ਦਾਸ ਮੁੰਸ਼ੀ ਸਾਲ 2009 ਤੋਂ 2014 ਤੱਕ ਰਾयगंज ਸੀਟ ਤੋਂ ਲੋਕ ਸਭਾ ਮੈਂਬਰ ਰਹੇ ਨੇ। ਉਹਨਾਂ ਦੇ ਪਤੀ ਤੇ ਸਾਬਕਾ ਕੇਂਦਰੀ ਮੰਤਰੀ ਪ੍ਰਿਯਰੰਜਨ ਦਾਸ ਮੁੰਸ਼ੀ 1999 ਤੋਂ ਲੈ ਕੇ 2009 ਤੱਕ ਇਸੇ ਹਲਕੇ ਤੋਂ MP ਰਹੇ ਸਨ। सलीम साहब क्या था आपको पाटागढ़ा अंचल में, आगडिमटी अंचल में बूथ विजिट करने के लिए, लेकिन वहाँ जाके देखा वहाँ पर जो हम लोगों का जो कर्मी लोग था CPIM का, वो सलीम साहब को बोला कि यहाँ हम लोगों को पुलिंग एजेंट अंदर से सबको बाहर निकाल दिया और छप्पा वोट वहाँ पर हो रहा है। तब सलीम साहब ने वहाँ पर प्रिजाइडिंग ऑफिसर से बात करने के लिए अंदर किया, अकेला गया था वहाँ पर। उसके बाद जाकिर नाम से जो TMC, कौन सी पार्टी TMC का जो नेता है वो कुछ आदमी लेके वहाँ पर पहुंचा। उसके बाद हम लोग उसको लेके दूसरा बूथ में गया, वहाँ पर भी वही हाल है। तो 38 बूथ में जब आपको पास में गया वहाँ पर उसको अटैक करना शुरू। ਪਿਛਲੇ ਹਫਤੇ ਜਲਿਆਂਵਾਲਾ ਬਾਗ ਦੇ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਛਿੜੀ ਸਿਆਸੀ ਜੰਗ ਇਸ ਹਫਤੇ ਵੀ ਜਾਰੀ ਰਹੀ। ਇਸ ਹਫਤੇ ਕਠੂਆ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਭਾਰਤ ਦੇ ਉਪ ਰਾਸ਼ਟਰਪਤੀ ਦਾ ਅਪਮਾਨ ਕਰਨ ਦੇ ਦੋਸ਼ ਲਗਾਏ। ਮੋਦੀ ਨੇ ਕਿਹਾ ਕਿ ਉਪ ਰਾਸ਼ਟਰਪਤੀ ਸ਼ਨੀਵਾਰ ਨੂੰ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਪੁੱਜੇ, ਜਿੱਥੇ ਉਹਨਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਡਾਕ ਟਿਕਟ ਤੇ ਇੱਕ ਸਿੱਕਾ ਵੀ ਜਾਰੀ ਕੀਤਾ। ਇਸ ਸਰਕਾਰੀ ਸਮਾਰੋਹ ਵਿੱਚ ਕੈਪਟਨ ਜਾਣ ਬੁੱਝ ਕੇ ਨਹੀਂ ਗਏ ਕਿਉਂਕਿ ਉਹ ਉਦੋਂ ਕਾਂਗਰਸ ਦੀ ਪਰਿਵਾਰ ਭਗਤੀ ਵਿੱਚ ਰੁੱਝੇ ਹੋਏ ਸਨ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੀ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਅੰਮ੍ਰਿਤਸਰ ਪੁੱਜੇ ਸਨ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨਾਲ ਰੁੱਝੇ ਹੋਏ ਸਨ। ਉਹ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋਏ। ਉਸ ਸਮਾਰੋਹ ਵਿੱਚ ਪੰਜਾਬ ਦੇ ਰਾਜਪਾਲ VP ਸਿੰਘ ਬਦਨੌਰ ਵੀ ਮੌਜੂਦ ਸਨ। ਮੋਦੀ ਨੇ ਇਹ ਵੀ ਦਾਅਵਾ ਕੀਤਾ ਕਿ ਕਾਂਗਰਸ ਹਾਈ ਕਮਾਂਡ ਜਾਣ ਬੁੱਝ ਕੇ ਕੈਪਟਨ ਅਮਰਿੰਦਰ ਸਿੰਘ ਤੇ ਆਪਣਾ ਦਬਾਅ ਬਣਾ ਰਹੀ ਹੈ। ਮੋਦੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਬਹੁਤ ਸਾਲਾਂ ਤੋਂ ਜਾਣਦੇ ਨੇ। ਉਹਨਾਂ ਕਿਹਾ ਕਿ ਕੈਪਟਨ ਤੇ ਦਬਾਅ ਬਣਾਇਆ ਗਿਆ ਹੈ ਤੇ ਇਸੇ ਕਰਕੇ ਇਹ ਉਪ ਰਾਸ਼ਟਰਪਤੀ ਦੇ ਸਮਾਰੋਹ ਵਿੱਚ ਨਹੀਂ ਗਏ। ਮੋਦੀ ਨੇ ਕਿਹਾ ਕਿ ਉਹਨਾਂ ਪਹਿਲਾਂ ਕਦੇ ਵੀ ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਭਗਤੀ ਉੱਤੇ ਸ਼ੱਕ ਨਹੀਂ ਕੀਤਾ। कल ही देश के उपराष्ट्रपति जो राजनीति में नहीं होते हैं, उपराष्ट्रपति महोदय सरकार के अधिकृत कार्यक्रम के लिए जलियांवाला बाग गए। उन्होंने शहीदों को श्रद्धांजलि दी, लेकिन सरकार के इस अधिकृत कार्यक्रम में कांग्रेस के मुख्यमंत्री गायब थे। उन्होंने इस कार्यक्रम का बहिष्कार किया। मालूम है क्यों? क्योंकि वो कांग्रेस परिवार की भक्ति में जुटे हुए हैं। वे कांग्रेस के नामदार के साथ तो जलियांवाला बाग गए, लेकिन भारत के उपराष्ट्रपति के साथ भारत सरकार के देश के अधिकृत कार्यक्रम में उन्होंने जाना सही नहीं माना। यही राष्ट्रभक्ति और परिवार भक्ति का फर्क है। भाइयों और बहनों, मैं कैप्टन अमरिंदर सिंह को
बरसों से जानता। मैंने कभी उनकी देशभक्ति पर सवाल नहीं खड़ा किया। मैं समझ सकता हूं कि इस परिवार भक्ति के लिए उन पर किस तरह का दबाव बनाया गया, पंजाब में किस तरह के दांव पे चलाए जा रहे हैं, उसकी वजह से कैप्टन को भी झुकना पड़ गया। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਟਿੱਪਣੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਹਨਾਂ ਨੂੰ ਮੋੜਵਾਂ ਜਵਾਬ ਦਿੱਤਾ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਵੱਲੋਂ ਲਗਾਏ ਗਏ ਦੋਸ਼ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਮੋਦੀ ਦੀਆਂ ਟਿੱਪਣੀਆਂ ਤੋਂ ਇੰਜ ਲੱਗ ਰਿਹਾ ਹੈ ਕਿ ਉਹ ਕਿਸੇ ਸਦਮੇ ਵਿੱਚ ਨੇ। ਆਪਣੇ ਇੱਕ ਟਵੀਟ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੇ ਸਿੱਧੇ ਸੰਬੋਧਨ ਵਿੱਚ ਕੈਪਟਨ ਨੇ ਕਿਹਾ, ਤੁਸੀਂ ਅਜਿਹੇ ਮੌਕੇ ਵੀ ਗੰਦੀ ਸਿਆਸਤ ਕਰ ਰਹੇ ਹੋ। ਕੈਪਟਨ ਨੇ ਆਪਣੇ ਟਵੀਟ ਵਿੱਚ ਅੱਗੇ ਕਿਹਾ ਕਿ ਅਸੀਂ ਪਿਛਲੇ 2 ਵਰਿਆਂ ਤੋਂ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਰਹੇ ਸੀ ਕਿ ਅਸੀਂ ਪੰਜਾਬ ਸਰਕਾਰ ਵੱਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੀ 100ਵੀਂ ਬਰਸੀ ਨੂੰ ਮਨਾਉਣਾ ਹੈ, ਇਸ ਲਈ ਸਹਿਯੋਗ ਦਿੱਤਾ ਜਾਵੇ। ਪਰ ਕੇਂਦਰ ਸਰਕਾਰ ਨੇ ਉਸ ਸਮਾਰੋਹ ਨੂੰ ਆਪਣਾ ਕੋਈ ਸਹਿਯੋਗ ਨਹੀਂ ਦਿੱਤਾ, ਸਗੋਂ ਉਲਟਾ ਇੱਕ ਸਮਾਨਾਂਤਰ ਸਮਾਰੋਹ ਰੱਖ ਲਿਆ। ਇਸ ਹਫ਼ਤੇ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਘਟਨਾਕ੍ਰਮ ਹੋਇਆ। ਕਿਸੇ ਵੇਲੇ ਆਪਣੇ ਆਪ ਨੂੰ ਕੱਟੜ ਕਾਂਗਸੀ ਕਹਾਉਣ ਵਾਲੇ ਤੇ ਬਾਦਲਾਂ ਨੂੰ ਪਾਣੀ ਪੀ ਕੇ ਕੋਸਣ ਵਾਲੇ ਜਗਮੀਤ ਬਰਾੜ ਬਾਦਲਾਂ ਦੇ ਬਹੁਤ ਕਰੀਬੀ ਬਣ ਗਏ। ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਬੀਤੇ ਸ਼ੁੱਕਰਵਾਰ ਮੁਕਤਸਰ ਵਿਖੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ ਵਿੱਚ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਜਗਮੀਤ ਬਰਾੜ ਨੇ ਕਿਹਾ ਕਿ ਔਖੇ ਵੇਲੇ ਦੌਰਾਨ ਅਕਾਲੀਆਂ ਨੇ ਉਹਨਾਂ ਦਾ ਸਾਥ ਦਿੱਤਾ। ਤੁਹਾਨੂੰ ਦੱਸ ਦਈਏ ਕਿ ਅੱਜ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਜਗਮੀਤ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਬਣਾ ਦਿੱਤਾ ਹੈ। मैं एक सच्ची गल गुरु ग्रंथ साहब महाराज का, क्योंकि घर विच प्रकाश है, मैं ये कहनी चाहना कि बहुत विपता की कड़ी विच इस इलाके दे लोकां दे कम्मां प्रति जद भी मेरा छोटा भरा रवजीत सिंह बराड़ कांग्रेस दे विच हुंदियां होया भी अगर किसी वर्कर ते विपता आई है, अगर सब तो वध बांह फड़ी किसी बंदे ने, वो विक्रम सिंह मजीठिया होरां ने फड़ी जद उन्हां कोले काम जांदे रहे। अज इन्हां निमाणे निताणियां वर्करां साथियां बीजेपी दी लीडरशिप आई है, इथों दे सरगर्म अकाली दल दे आगू आए है, वर्कर साहबान आए है, प्रेस आई है। तुसीं इस गृह विखे आके जो शब्द हिंदुस्तान दे स्टेट्समैन सरदार प्रकाश सिंह बादल साहब के मुखारबिंद तो निकले हैं, और जे शब्द मेरी छोटी भैन हरसिमरत कौर बादल के मुखारबिंद चो निकले हैं, मैं उन्हां शब्दां नूं हुक्म विच रहिंदियां होया अपनी झोली पा के जिथे किते भी श्रोमणी अकाली दल मैनू सेवा देगा, एक वर्कर के रूप विच मैं श्रोमणी अकाली दल दे सिपाही वजों सेवा करांगा। ਜਗਮੀਤ ਬਰਾੜ ਦੇ ਅਕਾਲੀ ਬਣਨ ਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਇੱਕ ਬਹੁਤ ਹੀ ਸੂਝਵਾਨ ਸਿਆਸੀ ਆਗੂ ਜਗਮੀਤ ਬਰਾੜ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ ਹੈ। ਬਾਦਲ ਨੇ ਕਿਹਾ ਕਿ ਬਰਾੜ ਦੇ ਆਉਣ ਨਾਲ ਅਕਾਲੀ ਦਲ ਨੂੰ ਵੱਡੀ ਸ਼ਕਤੀ ਮਿਲੇਗੀ। ਉਹਨਾਂ ਕਿਹਾ ਕਿ ਜਿੱਥੇ ਅਕਾਲੀ ਦਲ ਨੂੰ ਸ਼ਕਤੀ ਮਿਲੇਗੀ, ਉੱਥੇ ਹੀ ਸੁਖਬੀਰ ਬਾਦਲ ਨੂੰ ਵੀ ਵੱਡਾ ਸਾਥ ਮਿਲੇਗਾ। ਜਦਕਿ ਸੁਖਬੀਰ ਬਾਦਲ ਨੇ ਕਿਹਾ ਕਿ ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਆਉਣ ਨਾਲ ਉਹਨਾਂ ਨੂੰ ਬਹੁਤ ਵੱਡੀ ਤਾਕਤ ਮਿਲੇਗੀ। ਸੁਖਬੀਰ ਮੁਤਾਬਕ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋ ਜਾਣ ਨਾਲ ਕਾਂਗਰਸ ਦਾ ਮਾਲਵੇ ਵਿੱਚੋਂ ਕੋਈ ਆਧਾਰ ਨਹੀਂ ਬਚੇਗਾ। ਅੱਜ ਮੈਂ ਦਿਲੋਂ ਇੰਨਾ ਖੁਸ਼ ਹਾਂ, ਇੰਨਾ ਵੱਡਾ ਮੈਨੂੰ ਦਿਲ 'ਚ ਖੁਸ਼ੀ ਹੈ ਕਿ ਸਰਦਾਰ ਜਗਮੀਤ ਸਿੰਘ ਬਰਾੜ ਤੇ ਉਹਨਾਂ ਦੇ ਭਾਈ ਸਾਹਿਬ, ਸਾਰਾ ਪਰਿਵਾਰ, ਬੇਟੀਆਂ, ਭੈਣਾਂ, ਹੋਰ ਰਿਸ਼ਤੇਦਾਰ, ਉਹਨਾਂ ਦੀ ਟੀਮ ਸਾਰੇ ਇੱਥੇ ਆਏ ਹੋ। ਤੇ ਮੈਂ ਸੁਖਬੀਰ ਨੂੰ ਕਹਿਣਾ ਵੀ ਘੁੱਟ ਕੇ ਜੱਫੀ ਪਾ ਲੈ, ਬਾਹੇ ਜਿਨ੍ਹਾਂ ਦੀ ਪਕੜੀਏ ਸਿਰ ਦੀਜੀਏ, ਬਾਹੇ ਨਾ ਛੋੜੀਏ। ਦੇਖੋ ਮੈਨੂੰ 70-80 ਸਾਲ ਹੋ ਗਏ ਸਿਆਸਤ ਕਰਦਿਆਂ ਨੂੰ, ਤੇ ਬੜੀ ਕੋਸ਼ਿਸ਼ ਕੀਤੀ, ਮੇਰੇ ਨਾਲ ਵਿੰਡਿਕਟਿਵ ਹੋਏ, ਮੈਨੂੰ ਜੇਲ੍ਹਾਂ ਸਿੱਟਿਆ। ਮੈਂ ਇਕੱਲਾ 5 ਵਾਰੀ ਚੀਫ ਮਿਨਿਸਟਰ ਨਹੀਂ ਬਣਿਆ, 15 ਸਾਲ ਜੇਲ੍ਹ ਵੀ ਕੱਟੀ ਹੈ ਕਾਂਗਰਸ ਦੇ ਜ਼ਮਾਨੇ 'ਚ, ਜਿਹੜੀ ਕਿ ਤੁਸੀਂ ਸਮਝਦੇ ਹੋ ਕਿ ਕੋਈ, ਮੇਰਾ ਖਿਆਲ ਹੈ ਹਿੰਦੁਸਤਾਨ ਕਿਸੇ ਨਹੀਂ ਕੱਟੀ।
ਤੇ ਅੱਜ ਬਰਾੜ ਸਾਹਿਬ ਸਾਡੇ ਸ਼੍ਰੋਮਣੀ ਅਕਾਲੀ ਦਲ 'ਚ ਵਾਪਸ ਆਏ ਹੈ, ਘਰ ਆਏ ਹੈ। ਮੈਂ ਕਹਿ ਸਕਦਾ ਬਹੁਤ ਵੱਡੀ ਤਾਕਤ ਬਲ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਤਾਂ ਮਿਲਿਆ ਇਸ ਇਲਾਕੇ 'ਚ ਤਾਂ ਬਹੁਤ ਬਲ ਮਿਲ ਗਿਆ। ਉਹਨਾਂ ਦੀ ਬਹੁਤ ਵਧੀਆ ਟੀਮ ਹੈ, ਡੈਡੀਕੇਟਡ ਟੀਮ ਹੈ। ਤੇ ਮੇਰੀ ਸਿਆਸਤ ਜੋ ਮੈਂ ਜਿੰਨਾ ਤੱਕ ਮੇਰੀ ਸੋਚ ਹੈ ਜਾਂ ਮੇਰੀ ਸੋਚ ਹੈ ਮੈਂ ਟੀਮ ਨਾਲ ਲੜਦਾ ਹੁੰਦਾ, ਟੀਮ ਬਣਾ ਕੇ ਲੜਦਾ ਹੁੰਦਾ। ਅੱਜ ਸਾਡਾ ਹੀ ਸਾਰਾ ਟੀਮ ਵਰਕ ਹੈ। ਮੈਂ ਭਾਵੇਂ ਪ੍ਰਧਾਨ ਕਹਿਣ ਦੇ ਸਟੇਚਰ ਨਾਲ ਪ੍ਰਧਾਨ ਹੈ, ਪਰ ਮੈਂ ਕਿਤੇ ਆਪਣੇ ਨੂੰ ਪ੍ਰਧਾਨ ਨਹੀਂ ਸਮਝਿਆ, ਇੱਕ ਟੀਮ ਦਾ ਮੈਂਬਰ ਸਮਝਿਆ। ਜੋ ਵੀ ਜੰਗਾਂ ਅਸੀਂ ਲੜੀਆਂ ਐਜ਼ ਅ ਟੀਮ ਲੜੀਆਂ, ਸਾਰੇ ਅਸੀਂ ਬਹਿ ਕੇ ਇੱਕੋ ਹੀ ਲੈਵਲ ਦੇ ਅਸੀਂ ਹੋ ਜਾਂਦੇ ਆ, ਫਿਰ ਅਸੀਂ ਡਿਸਾਈਡ ਕਰਦੇ ਆ ਕਿਵੇਂ ਕਰਨਾ। ਤੇ ਜਿਹੜੀ ਟੀਮ ਨੂੰ ਕੋਈ ਚੰਗਾ ਇਨਸਾਨ ਸਾਡੇ ਚ ਆ ਜਾਏ, ਬਹੁਤ ਵੱਡਾ ਤਾਕਤ ਮਿਲੇ। ਮੈਂ ਕਹਿੰਦਾ ਇਸ ਇਲਾਕੇ 'ਚ ਹੁਣ ਕਾਂਗਰਸ ਦਾ ਕੁਝ ਰਹੂਗਾ ਨਹੀਂ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਜਗਮੀਤ ਬਰਾੜ ਦੇ ਬਾਦਲਾਂ ਦੇ ਨਾਲ ਰਲਣ ਤੇ ਵਿਅੰਗ ਕੀਤਾ। ਮਾਨ ਨੇ ਕਿਹਾ ਕਿ ਜਗਮੀਤ ਬਰਾੜ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹੀ ਅਕਾਲੀ ਦਲ ਵਿੱਚ ਗਏ ਨੇ, ਤਾਂ ਜੋ ਉਹ ਆਪਣੇ ਪਿਤਾ ਦੇ ਕਾਤਲਾਂ ਤੋਂ ਬਦਲਾ ਲੈ ਸਕਣ। ਜਗਮੀਤ ਬਰਾੜ ਅਕਸਰ ਆਪਣੀਆਂ ਰੈਲੀਆਂ ਵਿੱਚ ਬਾਦਲਾਂ ਨੂੰ ਆਪਣੇ ਪਿਤਾ ਗੁਰਮੀਤ ਬਰਾੜ ਦੇ ਕਾਤਲ ਕਹਿੰਦੇ ਹੁੰਦੇ ਸਨ। ਅੱਜ ਭਗਵੰਤ ਮਾਨ ਨੇ ਇੱਕ ਹੋਰ ਟਿੱਪਣੀ ਕਰਦਿਆਂ ਜਗਮੀਤ ਬਰਾੜ ਨੂੰ ਚਕਮਾ ਚੁੱਲਾ ਕਿਹਾ ਹੈ। ਉਹਨਾਂ ਕਿਹਾ ਕਿ ਜਗਮੀਤ ਬਰਾੜ ਦਾ ਕੋਈ ਆਧਾਰ ਨਹੀਂ ਹੈ, ਉਹ ਕਦੀ ਇਸ ਪਾਰਟੀ ਵਿੱਚ ਜਾਂਦੇ ਨੇ ਤੇ ਕਦੇ ਉਸ ਪਾਰਟੀ ਵਿੱਚ। ਦੇਖੋ, ਸੁਖਪਾਲ ਸਿੰਘ ਖਹਿਰਾ ਉਸੇ ਕਾਂਗਰਸ ਦੇ 20 ਸਾਲ ਮੈਂਬਰ ਰਹੇ ਨੇ। ਜਿਹੜੀ ਕਾਂਗਰਸ ਜਿਹੜੀ ਹੈ, ਉਹ ਜੋ ਬੀਬੀ ਖਾਲੜਾ ਦਾ ਪਰਿਵਾਰ ਜਿਹੜਾ ਲਾਵਾਰਸ ਲਾਸ਼ਾਂ ਲੱਭ ਰਹੇ ਸੀ ਜਦੋਂ ਉਦੋਂ ਉਹ ਕਾਂਗਰਸ ਦੇ ਵਿੱਚ ਸੀ। ਸੋ ਅੱਜ ਉਹਨਾਂ ਨੂੰ ਅਚਾਨਕ ਜਾਗ ਪਿਆ ਉਹਨਾਂ ਦਾ ਪੰਥਕ ਪ੍ਰੇਮ। ਸੋ ਅਸੀਂ ਉਹੀ ਕਹਿੰਦੇ ਹਾਂ ਕਿ ਬੀਬੀ ਖਾਲੜਾ ਜੇਕਰ ਇਹ ਕਹਿ ਦੇ ਕਿ ਮੈਂ ਸੁਖਪਾਲ ਖਹਿਰਾ ਦੀ ਪਾਰਟੀ ਵੱਲੋਂ ਨਹੀਂ ਲੜ ਰਹੀ, ਮੈਨੂੰ ਨਹੀਂ ਚਾਹੀਦੀ ਇਹੋ ਜਿਹੀ ਪਾਰਟੀ ਜਿਹੜੀ ਬਣਾਈ ਉਹਨਾਂ ਨੇ, ਜਿਨ੍ਹਾਂ ਦੇ 20 ਸਾਲ ਕਾਂਗਰਸ ਦੀਆਂ ਤੇ ਤਾਰੀਫਾਂ ਕੀਤੀਆਂ ਤੇ MLA ਵੀ ਰਹੇ ਨੇ, ਤੇ ਤਾਂ ਫਿਰ ਅਸੀਂ ਇਹਦੇ ਬਾਰੇ ਵਿਚਾਰ ਕਰ ਸਕਦੇ ਹਾਂ। ਤੁਸੀਂ ਵਿਚਾਰ ਕਰ ਸਕਦੇ ਹੋ ਕੋਰ ਕਮੇਟੀ ਬਿਠਾ ਕੇ। ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਸੁਨੀਲ ਜਾਖੜ ਨੇ ਵੀ ਟਿੱਪਣੀ ਕੀਤੀ। ਜਾਖੜ ਨੇ ਆਖਿਆ ਕਿ ਜੇਕਰ ਉਹ ਭਾਜਪਾ ਵਿੱਚ ਸ਼ਾਮਿਲ ਹੁੰਦੇ ਜਾਂ ਆਪ ਵਿੱਚ ਹੀ ਰਹਿੰਦੇ ਤਾਂ ਠੀਕ ਸੀ, ਪਰ ਉਹਨਾਂ ਨਾਲ ਸ਼ਾਮਿਲ ਹੋ ਗਏ ਨੇ ਜਿਨ੍ਹਾਂ ਦਾ ਵਿਰੋਧ ਉਹ ਸ਼ੁਰੂ ਤੋਂ ਕਰਦੇ ਰਹੇ ਨੇ, ਤੇ ਅੱਜ ਉਹਨਾਂ ਹੀ ਲੋਕਾਂ ਦੇ ਪੈਰਾਂ ਵਿੱਚ ਜਗਮੀਤ ਬਰਾੜ ਜਾ ਬੈਠੇ ਨੇ। मुझे जो अफसोस इस बात का है कि एक आदमी जिसने कांग्रेस पार्टी के छत्र छाया में अकालियों के जबर के खिलाफ, अकालियों की भ्रष्टाचार, अकालियों ने जो पंजाब के अंदर नशे नुमा जो जहर फैलाया है, उसके खिलाफ लड़ाई लड़ने वाला आज सुखबीर बादल के पैरों में जाके जब बैठ रहा है, तो मुझे इस बात की आज दुख हो रहा है। आम आदमी पार्टी में चले जाते, बीजेपी में चले जाते तो शायद कोई ना कोई उसका औचित्य नजर आता, परंतु उस पार्टी में अपने राजनीतिक आकांक्षाओं के चलते हुए वो गए हैं। मैं समझता हूँ उनको खुद इस बात के ऊपर बाद में पछताएंगे। दलित बच्चों वास्ते 3300 करोड़ रुपया पिछले साल 18-19 का बजट इन्हां दा सीगा था, ਉਹਦੇ ਚੋਂ ਕੱਲੇ 1700 ਕਰੋੜ ਰੁਪਏ ਪੰਜਾਬ ਦੀ ਆਊਟਸਟੈਂਡਿੰਗ ਪਈ ਸੀਗੀ। ਇਹਨਾਂ ਨੇ ਗਲਾ ਘੋਟਤਾ ਦਲਿਤ ਭਾਈਚਾਰੇ ਦੀ ਨੌਜਵਾਨੀ ਦਾ। ਬੀਜੇਪੀ ਦੀ ਸੋਚ ਦਲਿਤ ਵਿਰੋਧੀ ਹੈ, ਘੱਟ ਗਿਣਤੀ ਕੌਮਾਂ ਦੇ ਵਿਰੋਧੀ ਹੈ, ਪੰਜਾਬ ਵਿਰੋਧੀ ਹੈ। ਉਹਨਾਂ ਨੂੰ ਸਭ ਤੋਂ ਜ਼ਿਆਦਾ ਪਰਸੈਂਟੇਜ ਦਲਿਤ ਭਾਈਚਾਰੇ ਦੀ ਪੰਜਾਬ 'ਚ ਹੈ। ਸਭ ਤੋਂ ਜ਼ਿਆਦਾ ਇਸਤੇਮਾਲ ਇਸ ਸਕੀਮ ਦਾ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਹੋਇਆ ਪੰਜਾਬ 'ਚ ਹੋਇਆ, ਤੇ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਮਾਰਨ ਵਾਸਤੇ ਇਹਨਾਂ ਨੇ ਆ ਜਿਹੜੀ ਸਕੀਮ ਹੈ ਕੇਂਦਰ ਤੋਂ ਵਿਡਰਾ ਕਰਕੇ ਸਾਰਾ ਜਿਹੜਾ ਵਜਨ ਹੈ ਪੰਜਾਬ ਸਰਕਾਰ ਦੇ ਉੱਤੇ ਪਾਤਾ। ਇਹਦੇ ਵਾਸਤੇ ਮੈਂ ਕਹੂੰਗਾ ਵੀ ਪੰਜਾਬ ਦੇ ਲੋਕਾਂ ਨੂੰ ਤੇ ਦਲਿਤ ਭਾਈਚਾਰੇ ਨੂੰ ਮੋਦੀ ਸਾਹਿਬ ਨੂੰ ਸਵਾਲ ਪੁੱਛਣੇ ਚਾਹੀਦੇ ਹੈ। ਉਹਨਾਂ ਨੇ ਮਨ ਕੀ ਬਾਤ ਤਾਂ ਬਹੁਤ ਕਰ ਲਈ, ਹੁਣ ਉਹਨਾਂ ਨੂੰ ਗਰੀਬਾਂ ਦੇ ਮਨ ਦੀ ਬਾਤ ਸੁਣਨੀ। ਤੇ ਹੁਣ ਵੇਲਾ ਹੋ ਗਿਆ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਗ੍ਰੀਨਵੁੱਡ ਇੰਡੀਆਨਾ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ 19, 20 ਤੇ 21 ਅਪ੍ਰੈਲ 2019 ਨੂੰ ਕਰਵਾਏ ਜਾ ਰਹੇ ਨੇ। ਇਨ੍ਹਾਂ ਸਮਾਗਮਾਂ ਵਿੱਚ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਗਿਆਨੀ ਭੁਪਿੰਦਰ ਸਿੰਘ ਜੀ, ਗਿਆਨੀ ਬਲਜੀਤ ਸਿੰਘ ਜੀ, ਗਿਆਨੀ ਸਾਹਿਬ ਸਿੰਘ ਜੀ ਤੇ ਭਾਈ ਮਹਿਲ ਸਿੰਘ ਜੀ ਦਾ ਢਾਡੀ ਜਥਾ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰਨਗੇ। 20 ਅਪ੍ਰੈਲ 2019 ਨੂੰ ਸਵੇਰੇ 11 ਵਜੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਵੇਗਾ।
ਸਮੂਹ ਸੰਗਤਾਂ ਨੂੰ ਹੁਮ-ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਟੀਵੀ 84 ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸੀ ਲੀਡਰਾਂ ਦਾ ਇੱਕ ਵਫਦ ਦਿੱਲੀ ਵਿੱਚ ਚੋਣ ਕਮਿਸ਼ਨ ਨੂੰ ਮਿਲਿਆ ਤੇ ਉਹਨਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲੀ ਕੀਤੇ ਗਏ ਫੈਸਲੇ ਤੇ ਮੁੜ ਵਿਚਾਰ ਕਰਨ ਨੂੰ ਕਿਹਾ। ਕਾਬਿਲੇ ਗੌਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਵੱਲੋਂ SIT ਤੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਹਟਾ ਦਿੱਤਾ ਗਿਆ ਸੀ। ਚੋਣ ਕਮਿਸ਼ਨ ਨਾਲ ਮੁਲਾਕਾਤ ਕਰਨ ਵਾਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ HS ਫੂਲਕਾ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜਰ ਸਿੰਘ ਮਾਨਸ਼ਾਇਆ ਵੀ ਮੌਜੂਦ ਸਨ। ਸਾਡੇ ਜਿੰਨੇ ਮਰਜ਼ੀ ਆਪਸ 'ਚ ਸਿਆਸੀ ਵਿਰੋਧ ਨੇ, ਅਸੀਂ ਸਿਆਸੀ ਲੜਾਈਆਂ ਲੜਦੇ ਆ, ਪਰ ਜਿੱਥੋਂ ਤੱਕ ਪੰਜਾਬ ਦੇ ਲੋਕਾਂ ਦੀ ਭਾਵਨਾ ਦਾ ਸਵਾਲ ਹੈ, ਪੰਜਾਬ ਦੇ ਲੋਕਾਂ ਦੀ ਇੱਛਾ ਦਾ ਸਵਾਲ ਹੈ ਤੇ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਇਕੱਠੇ ਆ ਸਕਦੇ ਹਾਂ ਆਪਣੇ ਸਿਆਸੀ ਮਤਭੇਦ ਭੁਲਾ ਕੇ। ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਤੇ ਵੀ ਕੋਡ ਆਫ ਕੰਡਕਟ ਜਿਹੜਾ ਇਲੈਕਸ਼ਨ ਹੈ ਉਹਨੂੰ ਕਿਤੇ ਵੀ ਵਾਇਲੇਟ ਨਹੀਂ ਕੀਤਾ ਤੇ ਅਗਰ ਕਿਤੇ ਪ੍ਰੈਸ ਕਾਨਫਰੰਸ ਨੂੰ ਲੈ ਕੇ ਕਰ ਰਹੇ ਤੇ ਉਹਨਾਂ ਤੇ ਵੀ ਬੈਨ ਲਾ ਦੇਣ, ਪਰ ਜਿਹੜੀ ਪ੍ਰਕਿਰਿਆ SIT ਦੀ ਉਹਨੂੰ ਪ੍ਰਭਾਵਿਤ ਨਾ ਹੋਵੇ, ਇਸ ਗੱਲ ਨੂੰ ਧਿਆਨ 'ਚ ਰੱਖ ਕੇ ਆਪਣੇ ਫੈਸਲੇ ਨੂੰ ਰਿਵਿਊ ਕਰਨ। ਇੱਕ ਕੁੰਵਰ ਵਿਜੇ ਪ੍ਰਤਾਪ ਨੂੰ ਦੁਬਾਰਾ ਬਹਾਲ ਕੀਤਾ ਜਾਵੇ, ਇਨਵੈਸਟੀਗੇਸ਼ਨ 'ਚ ਵਿਘਨ ਨਾ ਪਾਇਆ ਜਾਵੇ, ਕਿਉਂਕਿ ਜੇਕਰ ਇਨਵੈਸਟੀਗੇਸ਼ਨ ਰੁਕੀ ਤਾਂ ਮੈਂ ਸਮਝਦਾ ਜਿਹੜਾ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਐਵੀਡੈਂਸ ਆਉਣਾਗਾ ਅਕਾਲੀ ਦਲ ਦੇ ਬੰਦੇ ਜਾਂ ਹੋਰ ਜਿਹੜੇ ਵਿਅਕਤੀ ਜਿਹੜੇ ਵੀ ਦੋਸ਼ੀ ਨੇਗੇ ਉਸ ਇਨਵੈਸਟੀਗੇਸ਼ਨ ਦੇ ਐਵੀਡੈਂਸ ਨੂੰ ਐਵੀਡੈਂਸ ਦੇ ਪਾਰਟ ਨੂੰ ਡਿਸਟਰੋਏ ਕਰਨਗੇ। ਸ਼ਾਇਦ ਬਾਦਲ ਹਜੇ ਵੀ ਆਪਣੀ ਜਿਹੜੀ ਰਿਟ ਪ੍ਰਵੇਲ ਕਰਦੇ ਨੇ ਉਹ ਸੈਂਟਰ ਦੇ ਵਿੱਚ ਪ੍ਰੈਸ਼ਰ ਪਾ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬਦਲਾ ਸਕਦੇ ਨੇ। ਇਹ ਮੈਸੇਜ ਲੋਕਾਂ 'ਚ ਬਹੁਤ ਗਲਤ ਗਿਆ ਹੈ। ਉਹਨੂੰ ਇਹ ਲੱਗਦਾ ਹੈ ਵੀ ਸ਼ਾਇਦ ਇਹ ਪੋਚਾ ਪੱਚੀ ਹੈ, ਕੋਈ ਇਨਵੈਸਟੀਗੇਸ਼ਨ ਨਹੀਂ ਹੈ ਪ੍ਰੋਪਰ। ਜਦਕਿ ਸਾਰਾ ਪਾਰਟੀ ਵਫਦ ਨੂੰ ਸੁਖਬੀਰ ਬਾਦਲ ਨੇ ਕਾਂਗਰਸ ਦੀ A-B ਟੀਮ ਕਰਾਰ ਦਿੱਤਾ। ਸੁਖਬੀਰ ਬਾਦਲ ਨੇ ਕਿਹਾ ਕਿ SIT ਵਿੱਚ ਹੋਰ ਵੀ ਮੈਂਬਰ ਨੇ, ਅਕਾਲੀ ਦਲ ਨੇ ਉਹਨਾਂ ਤੇ ਉਂਗਲ ਨਹੀਂ ਚੁੱਕੀ। ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਨਾਲ ਕਾਂਗਰਸ ਦਾ ਗੇਮ ਪਲਾਨ ਖਤਮ ਹੋ ਗਿਆ ਹੈ, ਇਸ ਲਈ ਕਾਂਗਰਸ ਘਬਰਾ ਗਈ ਹੈ, ਜਿਸ ਕਾਰਨ ਇਹ ਕਦਮ ਚੁੱਕੇ ਜਾ ਰਹੇ ਨੇ। ਉਹਨਾਂ ਕਿਹਾ ਕਿ ਸਾਰੇ ਪਾਰਟੀਆਂ ਆਪਸ ਵਿੱਚ ਰਲੀਆਂ ਹੋਈਆਂ ਨੇ, ਜਿਸ ਕਰਕੇ ਉਹਨਾਂ ਨੂੰ ਮਿਰਚਾਂ ਲੱਗ ਰਹੀਆਂ ਨੇ। ਆ ਸਾਰੇ ਇਕੱਠੇ ਹੈ, ABCD ਟੀਮ ਹੈ। ਮੈਂ ਪੁੱਛਣਾ ਚਾਹਣਾ ਇਨਵੈਸਟੀਗੇਸ਼ਨ ਤਾਂ ਬੰਦ ਹੋਈ ਨਹੀਂ, ਇਹਨਾਂ ਨੂੰ ਮਿਰਚਾਂ ਕਿਉਂ ਲੱਗ ਰਹੀਆਂ? ਕਿਉਂਕਿ ਆ ਉਹਨਾਂ ਦੀ ਮਦਦ ਕਰ ਰਿਹਾ ਸੀ। ਇਨਵੈਸਟੀਗੇਸ਼ਨ ਚੱਲ ਰਹੀ ਹੈ, 5 ਮੈਂਬਰ ਹੋਰ ਹੈ ਟੀਮ ਦੇ, ਉਹਨਾਂ ਖਿਲਾਫ ਅਸੀਂ ਕੁਝ ਨਹੀਂ ਕਿਹਾ। ਸੋ ਇਸ ਕਰਕੇ ਆ ਡਰਾਮਾ ਹੈ, ਫਰਸਟ੍ਰੇਸ਼ਨ। ਉਧਰ ਅੱਜ ਬੇਦਬੀ ਤੇ ਗੋਲੀकांड ਦੀ ਜਾਂਚ ਕਰ ਰਹੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਮੁੜ ਬਹਾਲੀ ਨੂੰ ਲੈ ਕੇ ਬਰਗਾੜੀ ਮੋਰਚਾ ਵੀ ਮੈਦਾਨ ਵਿੱਚ ਨਿਤਰ ਆਇਆ ਹੈ। ਬਰਗਾੜੀ ਮੋਰਚੇ ਦੇ ਆਗੂਆਂ ਨੇ ਅੱਜ ਚੰਡੀਗੜ੍ਹ ਦੇ 17 ਸੈਕਟਰ ਵਿੱਚ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਤੇ ਕੁੰਵਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਦੀ ਮੰਗ ਕੀਤੀ ਤੇ ਇਸ ਨਾਲ ਹੀ ਉਹਨਾਂ ਨੇ ਇੱਕ ਸ਼ਾਂਤਮਈ ਰੋਸ ਧਰਨਾ ਵੀ ਦਿੱਤਾ। ਆਗੂਆਂ ਨੇ ਮੰਗ ਕੀਤੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣਾ ਕੰਮ ਬਹੁਤ ਇਮਾਨਦਾਰੀ ਨਾਲ ਨਿਭਾ ਰਹੇ ਸਨ, ਇਸ ਕਰਕੇ ਲੋਕਾਂ ਨੂੰ ਨਿਆਂ ਜਲਦੀ ਮਿਲੇ, ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ। ਹੁਣ ਪ੍ਰਕਾਸ਼ ਸਿੰਘ ਬਾਦਲ, ਸਮੇਤ ਸਿੰਘ ਸੈਣੀ, ਸੌਦਾ ਸਾਧ ਤੇ ਸੁਖਬੀਰ, ਇਹਨਾਂ ਦੇ ਗੱਲ ਦੇ ਵਿੱਚ ਜਿਹੜੀ ਸੱਚੀ ਸੁੱਚੀ ਕੁੰਵਰ ਵਿਜੇ ਪ੍ਰਤਾਪ ਜਿਹੜਾ ਇਨਵੈਸਟੀਗੇਸ਼ਨ ਅਫਸਰ ਸੀ, ਉਹ ਜਦੋਂ ਜਾਂਚ ਉਹਨੇ ਕੀਤੀ ਔਰ ਉਹਦੇ ਵਿੱਚ ਇਹਨਾਂ ਦੇ ਗੱਲ ਦੇ ਵਿੱਚ ਰੱਸਾ ਪੈਣ ਜਾ ਰਿਹਾ ਸੀ, ਇਸ ਕਰਕੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਰਸੂਖ ਵਰਤ ਕੇ ਸੈਂਟਰ ਵਿੱਚ ਭਾਈਵਾਲ ਸਰਕਾਰ ਨੂੰ ਕਹਿ ਕੇ ਇਲੈਕਸ਼ਨ ਕਮਿਸ਼ਨ ਤੋਂ ਇੱਕ ਸਾਜ਼ਿਸ਼ ਦੇ ਅਧੀਨ ਕੁੰਵਰ ਵਿਜੇ ਪ੍ਰਤਾਪ ਨੂੰ ਬਦਲਿਆ ਗਿਆ। ਸਾਨੂੰ ਦੱਸਿਆ ਜਾਵੇ ਕਿ ਕੀ ਭਾਰਤ ਸਰਕਾਰ, ਮੋਦੀ ਦੀ ਸਰਕਾਰ ਜਾਂ ਇਲੈਕਸ਼ਨ ਕਮਿਸ਼ਨ ਨਹੀਂ ਚਾਹੁੰਦਾ ਕਿ ਕਿਸੇ ਕੇਸ ਦੇ ਵਿੱਚ ਕਿਸੇ ਨੂੰ ਇਨਸਾਫ ਮਿਲੇ। ਸੋ ਇਸ ਕਰਕੇ ਇਹ ਜਿਹੜਾ ਇਨਸਾਫ ਆ ਇਹ ਸਾਨੂੰ ਦੇਣਾ ਪਊਗਾ। ਅੱਜ ਅਸੀਂ ਬੜੀ ਨਿਮਰਤਾ ਦੇ ਨਾਲ ਇੱਥੇ ਆਏ ਆ ਔਰ ਕਹਿਣ ਆਏ ਆ ਕਿ ਭਾਈ ਜਿਹੜਾ ਚੰਡੀਗੜ੍ਹ ਦੇ ਸਾਡੇ ਇਲੈਕਸ਼ਨ ਕਮਿਸ਼ਨ ਨੇ, ਉਹ ਸਾਡੀ ਇਹ ਜਿਹੜੀ ਆਵਾਜ਼ ਹੈ ਪੂਰੇ ਪੰਜਾਬ ਦੀ, ਪੂਰੀ ਕੌਮ ਦੀ, ਪੂਰੇ ਪੰਥ ਦੀ, ਇਹਨੂੰ ਅਰੋੜਾ ਸਾਹਿਬ ਦੇ ਕੋਲ, ਭਾਰਤ ਦੇ ਇਲੈਕਸ਼ਨ ਕਮਿਸ਼ਨ ਦੇ ਕੋਲ ਪਹੁੰਚਾਉਣ ਔਰ ਜਲਦੀ ਇਹ ਜਿਹੜੀ ਇਹ ਬਦਲੀ ਹੈ ਇਹਦੇ ਤੇ ਰੋਕ ਲੱਗੇ। ਚੋਣ ਮੁਹਿੰਮ ਦੌਰਾਨ ਇਸ ਹਫ਼ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਾਫੀ ਸਰਗਰਮ ਨਜ਼ਰ ਆਏ। ਵੱਡੇ ਬਾਦਲ ਦਾ ਕਾਂਗਰਸ ਪ੍ਰਤੀ ਹਮਲਾਵਰ ਰੁਖ ਸਪਸ਼ਟ ਦੇਖਣ ਨੂੰ ਮਿਲਿਆ।
ਦਰਅਸਲ ਕੁਝ ਦਿਨ ਪਹਿਲਾਂ ਪੱਤਰਕਾਰਾਂ ਨੇ ਮੁਹੰਮਦ ਸਦੀਕ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਹੱਥ ਵਿੱਚ ਫੜ ਕੇ ਨਸ਼ਾ ਖਤਮ ਕਰਨ ਦੀ ਚੁੱਕੀ ਸਹੁੰ ਬਾਰੇ ਪੁੱਛਿਆ ਸੀ ਤਾਂ ਮੁਹੰਮਦ ਸਦੀਕ ਉਸ ਵੇਲੇ ਭੜਕ ਗਏ ਸਨ। ਇਸ ਸੰਬੰਧੀ ਬੋਲਦਿਆਂ ਵੱਡੇ ਬਾਦਲ ਨੇ ਕਿਹਾ ਕਿ ਕੈਪਟਨ ਨੇ ਨਸ਼ਾ ਕਿੱਥੋਂ ਖਤਮ ਕਰਨਾ ਸੀ, ਕਿਉਂਕਿ ਅੱਧੇ ਕਾਂਗਰਸੀ ਤਾਂ ਆਪ ਹੀ ਨਸ਼ਾ ਕਰਦੇ ਨੇ। ਹੁਣ ਕੱਲ ਪੱਤਰਕਾਰਾਂ ਨੇ ਪੁੱਛਿਆ ਮੁਹੰਮਦ ਸਦੀਕ ਜੀ ਨੂੰ ਕਿ ਨਸ਼ਾ ਹਾਲੇ ਤੱਕ ਖਤਮ ਨਹੀਂ ਹੋਇਆ, ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ। ਉਹ ਕਹਿੰਦੇ ਕੈਪਟਨ ਸਾਹਿਬ ਹੁਣ ਘਰ ਘਰ ਜਾ ਕੇ ਥੋੜਾ ਨਸ਼ਾ ਲੱਭਣਗੇ, ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਪਏ। ਉਹ ਇਹ ਜਿਹੀ ਉਹਨਾਂ ਦੀ ਹਾਲਤ, ਅੱਧੇ ਕਿਤਾਬ ਹੀ ਨਸ਼ਾ ਕਰਦੇ। ਮੈਨੂੰ ਨਹੀਂ ਪਤਾ ਕੌਣ ਕਰਦਾ ਕੌਣ ਨਹੀਂ, ਐਵੇਂ ਕੱਲ ਨੂੰ ਹੋਰ। ਹਲਕਾ ਖਡੂਰ ਸਾਹਿਬ ਨੂੰ ਲੈ ਕੇ ਇਸ ਹਫ਼ਤੇ ਵੀ ਸਿਆਸਤ ਜਾਰੀ ਰਹੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂਆਂ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਸਮਰਥਨ ਦੇਣ ਤੇ ਸਿਆਸਤ ਕਾਫੀ ਗਰਮਾ ਗਈ। ਇਸ ਬਾਰੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਸੇਵਾ ਸਿੰਘ ਸੇਖਵਾ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਸੁਖਪਾਲ ਖਹਿਰਾ ਨੂੰ ਨਹੀਂ ਬਲਕਿ ਬੀਬੀ ਖਾਲੜਾ ਨੂੰ ਸਮਰਥਨ ਦੇ ਰਹੇ ਨੇ, ਕਿਉਂਕਿ ਬੀਬੀ ਖਾਲੜਾ ਦੇ ਪਤੀ ਜਸਵੰਤ ਸਿੰਘ ਖਾਲੜਾ ਨੇ ਕੌਮ ਲਈ ਵੱਡੀ ਕੁਰਬਾਨੀ ਦਿੱਤੀ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕੋਰ ਕਮੇਟੀ ਦੀ ਅਗਲੀ ਮੀਟਿੰਗ ਵਿੱਚ ਫੈਸਲਾ ਲਵੇਗੀ ਕਿ ਪੰਜਾਬ ਦੀਆਂ ਬਾਕੀ ਸੀਟਾਂ ਉੱਤੇ ਕਿਸ ਉਮੀਦਵਾਰ ਤੇ ਕਿਸ ਪਾਰਟੀ ਦਾ ਸਮਰਥਨ ਕਰਨਾ ਹੈ। ਦਰਅਸਲ ਸੇਵਾ ਸਿੰਘ ਸੇਖਵਾ ਬਟਾਲਾ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਨ ਪੁੱਜੇ ਸਨ ਤੇ ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਸਭ ਪੰਥਕ ਜਥੇਬੰਦੀਆਂ ਨੂੰ ਇਕਜੁੱਟ ਹੋ ਕੇ ਬੀਬੀ ਖਾਲੜਾ ਦੀ ਜਿੱਤ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਸਾਡੀ ਪਾਰਟੀ ਦੇ ਪ੍ਰਧਾਨ ਨੇ ਕੱਲ ਹੀ ਇਹ ਅਪੀਲ ਜਿਹੜੀ ਆ ਬੀਬੀ ਖਾਲੜਾ ਦੇ ਹੁੰਦਿਆਂ ਉਹਨਾਂ ਦੀ ਪਾਰਟੀ ਨੂੰ ਵੀ ਕੀਤੀ ਆ, ਉਹਨਾਂ ਦੇ ਪ੍ਰਧਾਨ ਨੂੰ ਵੀ ਕੀਤੀ ਆ ਕਿ ਬੀਬੀ ਖਾਲੜਾ ਜੀ ਜਿਹੜੀ ਆ ਉਹ ਉਹਨਾਂ ਨੂੰ ਕਿਸੇ ਪਾਰਟੀ ਵੱਲੋਂ ਨਹੀਂ ਸਮਝਿਆ ਜਾਣਾ ਚਾਹੀਦਾ। ਉਹ ਸਾਰੇ ਪੰਜਾਬੀਆਂ ਦੇ ਕੈਂਡੀਡੇਟ ਬਣਨ। ਔਰ ਮੈਂ ਸਮਝਣਾ ਕਿ ਜਿਵੇਂ ਮੈਂ ਕਿਹਾ ਕਿ ਉਹ ਪੰਥਕ ਸੀਟ ਆ, ਉਹ ਬੀਬੀ ਜੀ ਦਾ ਜਿਹੜਾ ਆਪਣੇ ਹਸਬੈਂਡ ਸੀਗੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਿਊਮਨ ਰਾਈਟ ਵਿੰਗ ਦੇ ਪ੍ਰਧਾਨ ਰਹੇ ਆ। ਇਸ ਕਰਕੇ ਬੀਬੀ ਜੀ ਵੀ ਅੱਛਾ, ਫਿਰ ਜਿਹੜਾ ਉਹਨਾਂ ਦਾ ਕਾਜ਼ ਆ, ਜਿਸ ਕਾਜ਼ ਵਾਸਤੇ ਉਹਨਾਂ ਦੀ ਸ਼ਹਾਦਤ ਹੋਈ ਆ, ਉਹ ਵੀ ਪੰਥਕ ਕਾਜ਼ ਆ। ਇਸ ਕਰਕੇ ਬੀਬੀ ਜੀ ਨੂੰ ਅਸੀਂ ਪੰਥਕ ਉਮੀਦਵਾਰ ਗਿਣ ਕੇ ਉਹਨਾਂ ਦੀ ਹਮਾਇਤ ਜਿਹੜੀ ਆ ਉਹ ਕੀਤੀ ਆ। ਤੇ ਮੈਂ ਸਾਰੀਆਂ ਧਿਰਾਂ ਨੂੰ ਇਸ ਕਰਕੇ ਅਪੀਲ ਕੀਤੀ ਆ ਕਿ ਜਿੰਨੀਆਂ ਪੰਥਕ ਧਿਰਾਂ ਨੇ, ਜਿੰਨੇ ਪੰਜਾਬੀ ਨੇ ਜੋ ਆਪਣੇ ਮਨੁੱਖਤਾ ਦਾ ਘਾਣ ਉਸ ਵੇਲੇ ਹੋਇਆ, ਜਿਹਦੇ ਖਿਲਾਫ ਖਾਲੜਾ ਜੀ ਨੇ ਆਵਾਜ਼ ਬੁਲੰਦ ਕੀਤੀ ਆ, ਸਾਨੂੰ ਸਾਰਿਆਂ ਦਾ ਫਰਜ਼ ਬਣਦਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਇਹ ਨਾ ਵੇਖੀਏ ਕਿਹੜੀ ਪਾਰਟੀ ਵੱਲੋਂ ਖੜੇ ਆ, ਕਿੰਨੇ ਖੜੇ ਕੀਤੇ ਆ। ਬੀਬੀ ਜੀ ਨੂੰ ਵੀ ਇਸ ਗੱਲ ਦਾ ਅਹਿਸਾਸ ਚਾਹੀਦਾ ਆ ਕਿ ਉਹ ਸਾਰੇ ਪੰਜਾਬੀਆਂ ਦਾ ਸਹਿਯੋਗ ਲੈਣ, ਕਿਸੇ ਇੱਕ ਧਿਰ ਇੱਕ ਪਾਰਟੀ ਦੀ ਨਾ ਬਣ ਕੇ ਰਹਿ ਜਾਣ। ਅਸੀਂ ਵੀ ਉਹਨਾਂ ਨੂੰ ਪੰਥਕ ਉਮੀਦਵਾਰ ਸਮਝ ਕੇ ਆਪਣੀ ਸਪੋਰਟ ਦਿੱਤੀ ਆ। ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਆਪਸ ਵਿੱਚ 9 ਮਾਸ ਦਾ ਰਿਸ਼ਤਾ ਦੱਸਦੇ ਨੇ, ਪਰ ਚੋਣਾਂ ਦੌਰਾਨ ਇਸੇ ਰਿਸ਼ਤੇ ਵਿੱਚ ਸ਼ਰੀਕੇਬਾਜ਼ੀ ਵੀ ਦਿਸਣ ਲੱਗ ਪਈ ਹੈ। ਬਠਿੰਡਾ ਵਿੱਚ ਇੱਕ ਸਮਾਗਮ ਦੌਰਾਨ ਬੀਜੇਪੀ ਦੇ ਆਗੂਆਂ ਵੱਲੋਂ ਜਦੋਂ ਅਕਾਲੀਆਂ ਨੂੰ ਬਾਹਰ ਜਾਣ ਲਈ ਕਿਹਾ ਗਿਆ ਤਾਂ ਉਸ ਸਮੇਂ ਅਕਾਲੀਆਂ ਨੂੰ ਕਾਫੀ ਮਿਰਚਾਂ ਲੱਗੀਆਂ ਤੇ ਉਹ ਗੁੱਸੇ ਵਿੱਚ ਕੁਰਸੀਆਂ ਛੱਡ ਕੇ ਉੱਠ ਗਏ। ਦਰਅਸਲ ਬਠਿੰਡਾ ਵਿੱਚ ਭਾਜਪਾ ਨੇ ਇੱਕ ਸਮਾਗਮ ਰੱਖਿਆ ਸੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਉੱਥੇ ਪਹੁੰਚਣਾ ਸੀ, ਇਸ ਲਈ ਅਕਾਲੀ ਦਲ ਦੇ ਵਰਕਰ ਵੀ ਉੱਥੇ ਮੌਜੂਦ ਸਨ। ਪਰ ਇਸੇ ਦੌਰਾਨ ਸਟੇਜ ਤੋਂ ਐਲਾਨ ਹੋਇਆ ਕਿ ਇਹ ਭਾਜਪਾ ਦਾ ਪ੍ਰੋਗਰਾਮ ਹੈ ਤੇ ਇਸ ਵਿੱਚ ਕੋਈ ਵੀ ਦੂਜੀ ਪਾਰਟੀ ਦਾ ਵਰਕਰ ਨਾ ਬੈਠੇ। ਸਟੇਜ ਤੋਂ ਇਹ ਸੁਣ ਅਕਾਲੀ ਵਰਕਰਾਂ ਨੂੰ ਸੱਤੀ ਕੱਪੜੀ ਅੱਗ ਲੱਗ ਗਈ ਤੇ ਉਹ ਕੁਰਸੀਆਂ ਛੱਡ ਕੇ ਬਾਹਰ ਚਲੇ ਗਏ। ਜਦ ਇਸ ਬਾਰੇ ਹਰਸਿਮਰਤ ਕੌਰ ਬਾਦਲ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਇਸ ਮਾਮਲੇ ਤੋਂ ਅਣਜਾਣ ਹੋਣ ਦੀ ਗੱਲ ਕਹੀ। ਉੱਥੇ ਹੀ ਭਾਜਪਾ ਦੇ ਸ਼ਹਿਰੀ ਪ੍ਰਧਾਨ ਵਿਨੋਦ ਮਿੰਟਾ ਨੇ ਸਟੇਜ ਤੋਂ ਹੋਈ ਅਨਾਉਂਸਮੈਂਟ ਬਾਰੇ ਮਾਫੀ ਮੰਗੀ। ਉਹਨਾਂ ਕਿਹਾ ਕਿ ਅਕਾਲੀ ਬੀਜੇਪੀ ਇਕਜੁੱਟ ਹੈ ਤੇ ਇਕੱਠਿਆਂ ਹੀ ਚੋਣ ਲੜਨਗੇ। ਅੱਛਾ, ਇੱਕ ਅੰਦਰ ਮੀਟਿੰਗ ਚੱਲ ਰਹੀ ਸੀ ਭਾਜਪਾ ਵਾਲਿਆਂ ਦੀ, ਉਹਨਾਂ ਨੇ ਸਟੇਜ ਤੋਂ ਅਨਾਉਂਸ ਕਰਤਾ ਵੀ ਸਿਰਫ ਭਾਜਪਾ ਦੇ ਬੰਦੇ ਬੈਠਣ, ਚਾਹੇ ਉਹ ਅਕਾਲੀ ਦਲ ਦੇ ਹੋਣ ਹੋਰ ਹੋਣ, ਉਹ ਬਾਹਰ ਚਲੇ ਜਾਣ। ਤੇ ਸਾਰੇ ਵਰਕਰ ਤੁਹਾਡੇ ਬਾਹਰ ਆ ਕੇ ਤਾਂ 9 ਮਾਸ ਦਾ ਰਿਸ਼ਤਾ ਸੀਗਾ ਜੀ। ਨਹੀਂ, ਮੈਨੂੰ ਤਾਂ ਬੁਲਾਇਆ ਹੋਇਆ, ਮੈਂ ਤਾਂ ਅਕਾਲੀ ਦਲ ਭਾਜਪਾ ਦੀ ਕਾਮਨ ਹੈਗੀ ਤਾਂ ਅਕਾਲੀ ਦਲ ਨੂੰ ਬਿਲੋਂਗ ਕਰਦੀ ਆ। ਮੈਂ ਨਹੀਂ ਲੱਗਦਾ ਨਹੀਂ ਸਟੇਜ ਤੋਂ ਅਨਾਉਂਸ ਨਹੀਂ ਕਰਨਾ ਚਾਹੀਦਾ ਸੀ? ਅਕਾਲੀ ਦਲ ਦੇ ਵਰਕਰ ਵੀ ਨਾਰਾਜ਼ ਨੇ, ਬਾਹਰ ਖੜੇ ਨੇ ਸਾਰੇ। ਮੈਨੂੰ ਦੱਸ ਰਹੇ ਪਰ ਅੰਦਰ ਜਾ ਕੇ ਪਤਾ ਤਾਂ ਕਰਾਣਾ ਕਿ ਕੋਈ ਗੱਲ ਨਹੀਂ। ਪ੍ਰਧਾਨ ਨੇ ਉਸ ਗੱਲ ਤੋਂ ਥੋੜੀ ਤੱਕ ਵੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਉਹਨਾਂ ਨੇ ਸਾਡੇ ਤੋਂ ਪਤਾ ਕਰਦੇ ਨੇ ਬੇਟਾ ਜੀ और ਦੱਸੋ ਕੁਛ ਕਹਿ ਰਹੇ ਨੇ ਕੁਛ ਨਹੀਂ ਹੈ ਜੀ। ਉਹਨਾਂ ਥੋੜਾ ਜਿਹਾ ਮੰਚ ਤੋਂ ਕਿਸੇ ਨੇ ਬੋਲਿਆ ਸਹੀ ਸੀਗਾ, ਇਹ ਗਰੁੱਪ ਚ ਮੈਸੇਜ ਚਲਾ ਗਿਆ। ਵੈਸੇ ਸੀ ਬੀਬਾ ਜੀ ਸਾਡਾ ਦਾ ਰਿਸ਼ਤਾ 9 ਮਾਸ ਹੈ, ਕੋਈ ਇਸ ਤਰ੍ਹਾਂ ਗੱਲ ਨਹੀਂ। ਮੈਂ ਪਹਿਲਾਂ ਤੁਹਾਨੂੰ ਮਾਫੀ ਮੰਗ ਕੇ ਲਿਆ ਵੀ ਅਕਾਲੀ ਦਲ ਵਾਲੇ ਸਾਡੇ ਵੱਡੇ ਭਰਾ ਹੈ, ਅਸੀਂ ਤਾਂ ਬੀਬਾ ਜੀ ਨੂੰ ਬੁਲਾਇਆ, ਸਾਡੇ ਮੁੱਖ ਮਹਿਮਾਨ ਨੇ, ਅਸੀਂ ਮਦਦ ਕਰਨੀ ਹੈ ਕਿਉਂਕਿ ਅਸੀਂ ਇਹਨਾਂ ਨੂੰ ਸਾਡੀ ਡਿਊਟੀ ਲਾਉਣਗੇ। ਤੁਹਾਨੂੰ ਪਤਾ ਨਹੀਂ ਕਿਸੇ ਬੰਦੇ ਨੇ ਗਲਤੀ ਨਾਲ ਕੁਝ ਕਹਿਤਾ ਹੋਣਾ ਤਾਂ ਪਤਾ ਨਹੀਂ ਹੈ। ਚਲੋ ਹੁਣ ਅੰਦਰ ਜਾ ਕੇ ਪਤਾ ਚੱਲੇ। ਥੈਂਕ ਯੂ। ਇਸ ਹਫਤੇ ਜਿੱਥੇ ਦੁਨੀਆ ਭਰ ਵਿੱਚ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਸਿੱਖ ਸੰਗਤਾਂ ਵੱਲੋਂ ਖੁਸ਼ੀਆਂ ਮਨਾਈਆਂ ਗਈਆਂ ਤੇ ਵੱਖ-ਵੱਖ ਤਰੀਕਿਆਂ ਨਾਲ
ਖਾਲਸੇ ਦਾ ਸਾਜਨਾ ਦਿਵਸ ਨਾਲ ਜੁੜੇ ਇਤਿਹਾਸ ਨੂੰ ਯਾਦ ਕੀਤਾ ਗਿਆ। ਉੱਥੇ ਹੀ ਨਿਊਯਾਰਕ ਸ਼ਹਿਰ ਦੇ ਪ੍ਰਸ਼ਾਸਨ ਵੱਲੋਂ ਇਸ ਸਾਲ ਦੂਜੀ ਵਾਰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ, ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਨੇ ਸ਼ਿਰਕਤ ਕੀਤੀ। ਨਿਊਯਾਰਕ ਯੂਨੀਵਰਸਿਟੀ ਵਿੱਚ ਹੋਏ ਇਸ ਖਾਲਸਾ ਸਾਜਨਾ ਦਿਵਸ ਸਮਾਗਮ ਨੂੰ ਨਿਊਯਾਰਕ ਸਿਟੀ ਕਮਿਸ਼ਨ ਔਨ ਹਿਊਮਨ ਰਾਈਟਸ, ਮੇਅਰਜ਼ ਆਫਿਸ ਆਫ ਇਮੀਗ੍ਰੈਂਟ ਅਫੇਅਰਸ ਤੇ ਮੇਅਰਜ਼ ਸੈਂਟਰ ਫਾਰ ਫੇਥ ਐਂਡ ਕਮਿਊਨਿਟੀ ਪਾਰਟਨਰਸ਼ਿਪ ਸਮੇਤ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਯੂਨਾਈਟਿਡ ਸਿੱਖ ਕੋਲੀਏਸ਼ਨ ਤੇ ਯੂਨਾਈਟਿਡ ਸਿੱਖ ਐਸੋਸੀਏਸ਼ਨ ਆਫ ਨਿਊਯਾਰਕ ਯੂਨੀਵਰਸਿਟੀ ਵੱਲੋਂ ਸਪਾਂਸਰ ਕੀਤਾ ਗਿਆ ਸੀ। ਨਿਊ ਜਰਸੀ ਦੇ ਹੋਬੇਕਨ ਸ਼ਹਿਰ ਦੇ ਪਹਿਲੇ ਸਿੱਖ ਮੇਅਰ ਰਵੀ ਪੱਲਾ ਨੇ ਸੰਬੋਧਨ ਕਰਦਿਆਂ ਆਪਣਾ ਤਜਰਬਾ ਸਾਂਝਾ ਕੀਤਾ ਤੇ ਕਿਹਾ ਕਿ ਸਿੱਖ ਧਰਮ ਤੇ ਅਮਰੀਕੀ ਕਦਰਾਂ ਕੀਮਤਾਂ ਵਿੱਚ ਕਿਤੇ ਕੋਈ ਟਕਰਾਅ ਨਜ਼ਰ ਨਹੀਂ ਆਉਂਦਾ। ਸਿੱਖ ਕਲਚਰਲ ਸੁਸਾਇਟੀ ਤੋਂ ਸਰਦਾਰ ਗੁਰਦੇਵ ਸਿੰਘ ਕੰਗ ਨੇ ਸਿੱਖਾਂ ਦੀ ਵੱਖਰੀ ਪਹਿਚਾਣ ਤੇ ਵਿਸਾਖੀ ਦੀ ਮਹੱਤਤਾ ਬਾਰੇ ਵਿਚਾਰਾਂ ਦੀ ਸਾਂਝ ਪਾਈ। ਨਾਲ ਹੀ ਸਿਟੀ ਆਫੀਸ਼ੀਅਲਸ ਵੱਲੋਂ ਵੀ ਸਿੱਖ ਕੌਮ ਨੂੰ ਤਹਿ ਦਿਲੋਂ ਵਧਾਈ ਦਿੱਤੀ ਗਈ। Throughout my life, I always dealt with that notion. Is there a conflict between being a Sikh and being an American? That was always at the forefront growing up. What I would do to sort of level the playing field, proverbially, and actually literally, is through sports. My brother and I would play sports. And when you're on a baseball field or a basketball court, if you're the best one at hitting a curveball, no one's not going to pick you on their team. So, for us, sports was a real meritocracy. It was a way of saying that if we're good on the field, then it doesn't matter what religion, what color, what race, what gender you are, people are going to want you. Vaisakhi is one of the most important dates in the Sikh calendar. It is the Sikh New Year festival and is celebrated on April 13 or 14. It also commemorates 1699 and the year Sikhism was born as a collective faith in 1699 and the 10th Guru. Guru Gobind Singh chose Vaisakhi as the Kayan and the uniform of the Sikh, and to the family of a soldier and saint, known as the Khalsa Panth, the unique Sikh identity. Vaisakhi is celebrated in much the same the way of as a Gurpurb. Gurdwaras are decorated and visited, and the parade happens through the city. Many Sikhs choose to be baptized into the Khalsa Brotherhood on this day. On behalf of the City of New York, on behalf of the New York City Commission on Human Rights, I want to give a special thank you for being here tonight and welcoming you to what is our second annual Vaisakhi celebration. ਜਿੱਥੇ ਇਸ ਸਮਾਗਮ ਵਿੱਚ ਸਿੱਖ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ, ਉੱਥੇ ਸਿੱਖ ਕੋਲੀਏਸ਼ਨ ਤੇ ਯੂਨਾਈਟਿਡ ਸਿੱਖਸ ਵੱਲੋਂ ਨੌਜਵਾਨ ਸਿੱਖਾਂ ਨੇ ਵੀ ਖਾਲਸਾ ਸਾਜਨਾ ਦਿਵਸ ਦੀ ਸਿੱਖ ਕੌਮ ਲਈ ਮਹੱਤਤਾ ਸੰਬੰਧੀ ਵਿਚਾਰ ਸਾਂਝੇ ਕਰਦਿਆਂ ਆਪਣੀ ਹਾਜ਼ਰੀ ਲਗਵਾਈ। ਨੌਜਵਾਨਾਂ ਨੇ ਵੱਧ ਚੜ੍ਹ ਕੇ ਸਿੱਖੀ ਕਦਰਾਂ ਕੀਮਤਾਂ ਦਾ ਪ੍ਰਚਾਰ ਕਰਨ ਦੇ ਅਮਲ ਦੱਸੇ ਕਿ ਬਾਹਰਲੇ ਮੁਲਕਾਂ ਵਿੱਚ ਬੈਠੇ ਸਿੱਖ ਵੀ ਆਪਣੀ ਵਿਰਾਸਤ, ਸੱਭਿਆਚਾਰ ਤੇ ਧਰਮ ਨਾਲ ਜੁੜੇ ਹੋਏ ਨੇ। ਵਾਹਿਗੁਰੂ ਜੀ ਕੀ ਫਤਿਹ। Good to know I've got some fans out there. Always good to have that boost of confidence, and I just realized this is one of those rare moments where I don't have to translate what the fateh means for the people in the audience. I'm surrounded by our own community members, so that's always wonderful. And it brought me a lot of joy to sit in this room and hear echoes of Jakare, right? When Jalnath Manji's doing her Shabad, hearing everyone in the audience in the Sangat responding to it, and that was a moment none of us expected. We're all sitting on our table looking at each other like this is powerful, this is very special that we were able to put together this event for our community, to celebrate our community and our traditions. That being said, thank you everyone that has helped put together this event while being very, very carefully mindful about the articles of the faith and the needs of the community. So, Vaisakhi was the birth of the Khalsa, the army of the pure, and it was initiated in 1699. The Amrit ceremony was led by the 10th and last Guru in human form,
Guru Gobind Singh, and the 5 beloved ones, the Panj Pyare. Vaisakhi celebrations around the world are vibrant and joyous, celebrating the historic and symbolic moment in Sikhi. Following the teachings of the present and forever Guru, Sri Guru Granth Sahib Ji, and continuing the mission of Bhai Kanhaiya Ji, United Sikhs aims to transform, alleviate, educate, and protect the lives of underprivileged individuals and minority communities. As many of you know, United Sikhs is the only UN-affiliated Sikh organization, and for the last 20 years, with our 11 chapters around the world, we have been and continuously are traveling across the globe doing humanitarian aid, disaster relief, and community education. In our home turf of the United States, we have fought and won groundbreaking cases, opened doors for religious equality in the Army, implemented education about Sikhs in schools, especially with just passed New York City schools now teach in the 6th and 7th grades proper full units of Sikh history, as well as current Sikh issues and about the religion. ਤੇ ਇਹ ਸਨ ਇਸ ਹਫਤੇ ਦੀਆਂ ਸਰਗਰਮੀਆਂ। ਹੁਣ ਮੈਨੂੰ ਹਰਪ੍ਰੀਤ ਕੌਰ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।